ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। और मैं बाबा जी ਦੀ ਵੀਡੀਓ ਸ਼ੇਅਰ ਕੀਤੀ ਸੀ ਨਾ, ਜਿਹਦੇ ਵਿੱਚ ਇੱਕ ਛੋਟੀ ਜੀ ਗੱਡੀ ਤੇ ਬਹਿ ਕੇ ਆਪ ਅੱਗੇ ਪਿੱਛੇ ਜਾ ਰਹੇ ਸਨ, ਤੇ ਮੈਂ ਆਖਿਆ ਸੀ ਇੱਥੇ ਦੇ ਬਜ਼ੁਰਗ, ਮਾਈਆਂ, ਬਾਬੇ, ਮਾਈਆਂ, ਬੱਚੇ, ਔਰਤਾਂ, ਹਰ ਬੰਦਾ ਕਾਰਆਮਦ ਹੈ ਔਰ ਆਪਣਾ ਬੋਝ ਉਹਨੇ ਆਪ ਚੁੱਕੇ ਹੈ। ਤੇ ਭਾਈ ਹੋਰੀ ਗਲਤਫਹਿਮੀ ਨਾ ਸਮਝੇ ਨੇ ਕਿ ਭਾਈ ਇੱਥੇ ਲੋਕ ਲਾਗੇ ਨਹੀਂ ਲੱਗਦੇ। ਲਾਗੇ ਲੱਗਣ ਦਾ ਜਾਂ ਨਹੀਂ ਲੱਗਣ ਦਾ ਮਸਲਾ ਨਹੀਂ। ਪਾਕਿਸਤਾਨ ਦੇ ਵਿੱਚ ਲੋਕ ਲਾਗੇ ਵੀ ਲੱਗਦੇ ਨੇ, ਪਰ ਇੰਨੇ ਜੋਗੇ ਹੀ ਨਹੀਂ ਹੈਗੇ ਆਪਣੇ ਮਾਂ-ਬਾਪ ਦਾ ਭਾਰ ਚੁੱਕ ਸਕਣ। ਤੇ ਆਜ਼ਾਦ ਕੌਮਾਂ ਜਿਹੜੀਆਂ ਨੇ ਹਰ ਬੰਦੇ ਨੂੰ ਕਾਰਆਮਦ ਬਣਾਉਂਦੀਆਂ ਨੇ, ਤੇ ਗੁਲਾਮ ਕੌਮਾਂ ਕਾਰਆਮਦ ਨਹੀਂ ਬਣਾਉਂਦੀਆਂ। ਇਹ ਤਿੰਨ ਮੁਲਕਾਂ ਦਾ ਮੈਂ ਤਕਾਬਲ ਕੀਤਾ, ਪਾਕਿਸਤਾਨ, ਬ੍ਰਾਜ਼ੀਲ ਤੇ ਇੰਡੋਨੇਸ਼ੀਆ, ਕਿਉਂਕਿ ਇਹਨਾਂ ਤਿੰਨਾਂ ਦੀ ਆਬਾਦੀ ਪਾਕਿਸਤਾਨ ਦੇ ਬਰਾਬਰ ਹੈ। ਮਤਲਬ ਇੰਡੋਨੇਸ਼ੀਆ 3-4 ਕਰੋੜ ਉੱਤੇ ਵੇ, ਬ੍ਰਾਜ਼ੀਲ 3-4 ਕਰੋੜ ਥੱਲੇ ਵੇ। ਵੇਖੋ ਕੁੱਲ ਕੌਮੀ ਪੈਦਾਵਾਰ ਪਾਕਿਸਤਾਨ ਦੀ 340 ਅਰਬ ਡਾਲਰ ਹੈ, ਬ੍ਰਾਜ਼ੀਲ ਦੀ 2200 ਵੇ, ਤੇ ਇੰਡੋਨੇਸ਼ੀਆ ਦੀ 1400 ਅਰਬ ਡਾਲਰ ਹੈ। ਬ੍ਰਾਜ਼ੀਲ 7 ਗੁਣਾ ਜ਼ਿਆਦਾ ਹੈ, ਇੰਡੋਨੇਸ਼ੀਆ 4 ਗੁਣਾ ਜ਼ਿਆਦਾ ਹੈ। ਬਰਾਮਦਾਤ ਜਿਹੜੀਆਂ ਨੇ, यानी बाहर दे मुल्क जड़ा माल घलदा, पाकिस्तान सिर्फ 40 अरब डॉलर, ब्राज़ील 341 ते इंडोनेशिया 260। 9 गुना ज़्यादा ब्राज़ील पाकिस्तान तो बाहर माल घलदा है, इंडोनेशिया 6 गुना ज़्यादा। बाहरों माल जड़ा पाकिस्तान मंगांदा है, अपनी बरामदात दे जड़ा ना एक्सपोर्ट साड़ी 40 है, तो उहदे डबल असी बाहरों माल मंगाने हैं 82। इन्हां दी एक्सपोर्ट ज़्यादा, इंपोर्ट घट है। इन्हां दी भी एक्सपोर्ट ज़्यादा, इंपोर्ट घट है। अच्छा, सब तो वड्डा जिहड़ा फर्क है वो वे 24 अरब डॉलर गैर मुल्की जिहड़े साडे पाकिस्तान दे बैठे ने ना, उत्थे मजदूर बैठे ने, सऊदी अरब, दुबई, सब तो ज़्यादा पैसा उत्थों हुंदा है। उस तो बाद यूरोप, कुवैत, मुख्तलिफ मुल्कां 'च हुंदा है, क्योंकि पाकिस्तान च निज़ामे तलीम इंग्लिश च। इस वास्ते पाकिस्तान दे मजदूर बाहर ने, पाकिस्तान नूं 24 अरब डॉलर हुंदा, यानी अपनी एक्सपोर्ट दा अद्धे तो ज़्यादा। तो पाकिस्तान ए दोवें रला के 24 और 40 रला के भी 82 अरब डॉलर नहीं बनता ਜਿਹੜਾ ਅਸੀਂ ਬਾਹਰੋਂ ਮਾਲ ਖਰੀਦਦੇ ਹਾਂ। ਇੱਥੇ ਸਿਰਫ 5 अरब डॉलर ਹੁੰਦਾ। क्यों? क्योंकि ब्राज़ील ਦੀ ਸਰਕਾਰੀ ਜ਼ਬਾਨ ਪੁਰਤਗੀਜ਼ ਹੈ। ਇਹ ਵੇਖੋ ऑफिशियल लैंग्वेज की लिखी है पुर्तगीज़। इंडोनेशिया 10 अरब डॉलर इंडोनेशिया ਦੇ ਬਾਹਰ ਦੇ ਜਿਹੜੇ ਲੋਕ ਬੈਠੇ ਨੇ ਉਹ ਘੱਲਦੇ ਨੇ, ਕਿਉਂਕਿ ਉੱਥੇ ਜਿਹੜੇ ਮੁਲਕਾਂ ਦੀ ਆਪਣੀ ऑफिशियल ਜ਼ਬਾਨ ਹੈ ਨਾ, ਉਹਨਾਂ ਦੇ ਜ਼ਿਆਦਾਤਰ ਲੋਕ ਬਾਹਰ ਨਹੀਂ ਜਾਂਦੇ। ਉਹ ਆਪਣੇ ਮੁਲਕ 'ਚ ਹੀ ਹੁਨਰ ਸਿੱਖ ਕੇ ਆਪਣੇ ਮੁਲਕ 'ਚ ਹੀ ਐਕਸਪੋਰਟ ਕਰਦੇ ਨੇ। ਇਹ ਵੇਖੋ ਇੰਡੋਨੇਸ਼ੀਆ ਦੀ ਸਰਕਾਰੀ ਜ਼ਬਾਨ ਜਿਹੜੀ ਹੈ ਇੰਡੋਨੇਸ਼ੀਅਨ ਹੈ। ਹਾਲਾਂਕਿ ਇੰਡੋਨੇਸ਼ੀਆ ਵੀ ਗੁਲਾਮ ਸੀ ਹਾਲੈਂਡ ਦਾ, ਲੇਕਿਨ ਉਹਨਾਂ ਨੇ ਲੜ ਕੇ ਆਜ਼ਾਦੀ ਲਈ ਸੀ। ਉਸ ਤੋਂ ਬਾਅਦ ਉਹਨਾਂ ਨੇ ਹਾਲੈਂਡ ਦਾ ਆਫੀਸ਼ੀਅਲ ਸਟੇਟਸ ਖਤਮ ਕਰਕੇ ਇੰਡੋਨੇਸ਼ੀਅਨ ਨੂੰ ਬਣਾ ਰਿਹਾ ਸੀ। ਤੁਸੀਂ ਅੰਦਾਜ਼ਾ ਲਾਓਗੇ ਕਿ ਜਿਹੜੇ ਅਸੀਂ ਸਸਤੇ ਮਜ਼ਦੂਰ ਆ, ਇੰਗਲਿਸ਼ ਨਿਜ਼ਾਮੇ ਤਲੀਮ ਦੇ ਜ਼ਰੀਏ, ਪਾਕਿਸਤਾਨ ਦੀ ਆਫੀਸ਼ੀਅਲ ਜ਼ਬਾਨ ਕੀ ਹੈ? ਇੰਗਲਿਸ਼। ਤੇ ਬ੍ਰਾਜ਼ੀਲ ਔਰ ਇੰਡੋਨੇਸ਼ੀਆ ਸਾਡੇ ਜਿੰਨੀ ਆਬਾਦੀ ਹੈ, ਲੇਕਿਨ ਸਾਡੇ ਤੋਂ 9-9, 10-10 ਗੁਣਾ ਜ਼ਿਆਦਾ ਖੁਸ਼ਹਾਲ ਨੇ। ਲੇਕਿਨ ਜਿਹੜੇ ਬਾਹਰੋਂ ਪਾਕਿਸਤਾਨ ਕਿਸ ਸਹਾਰੇ ਤੇ ਚੱਲ ਰਿਹਾ, ਜਿਹੜਾ 24 ਅਰਬ ਡਾਲਰ ਅਸੀਂ ਬਾਹਰੋਂ ਹੁੰਦਾ ਹੈ, ਇਹ ਜਿਹੜਾ ਨਾ, ਇਹਦੇ ਨਾਲ ਕੌਮਾਂ ਤਰੱਕੀਆਂ ਨਹੀਂ ਕਰਦੀਆਂ। ਕੌਮਾਂ ਤਰੱਕੀਆਂ ਕਰਦੀਆਂ ਨੇ ਇਹਦੇ ਨਾਲ। 341 ਅਰਬ ਡਾਲਰ ਜਿਹੜਾ ਉਹ ਬਾਹਰ ਮਾਲ ਵੇਚਦੇ ਨੇ, 260 ਅਰਬ ਡਾਲਰ ਉਹ ਅਸੀਂ 40 ਅਰਬ ਵੇਚਦੇ ਹਾਂ। ਇਹ ਮਾਲ ਤੁਸੀਂ ਉਦੋਂ ਬਣਾਉਂਦੇ ਹੋ ਜਦੋਂ ਤੁਹਾਡੀ ਕੌਮ ਦੇ ਵਿੱਚ ਹੁਨਰਮੰਦ ਹੁੰਦੇ ਨੇ, ਤੁਸੀਂ ਆਪਣੀ ਜ਼ੁਬਾਨ 'ਚ ਲੋਕਾਂ ਨੂੰ ਹੁਨਰ ਸਿਖਾਉਂਦੇ ਹੋ। ਤੇ ਯਾਰ ਜਿੰਨੀ ਦੇਰ ਤੱਕ ਤੁਸੀਂ ਇੰਗਲਿਸ਼ ਜ਼ੁਬਾਨ ਦੀ ਜਾਨ ਨਹੀਂ ਨਾ ਛੱਡਣੀ, ਇਹਦੀ ਗੁਲਾਮੀ 'ਚੋਂ ਨਹੀਂ ਨਿਕਲਣਾ, ਪਾਕਿਸਤਾਨ 'ਚ ਹੁਨਰਮੰਦ ਪੈਦਾ ਨਹੀਂ ਹੋਣੇ। ਔਰ ਪਾਕਿਸਤਾਨ ਜੇ ਜਿੰਨੀ ਆਬਾਦੀ ਵਾਲੇ ਮੁਲਕਾਂ ਸਾਡੇ ਤੋਂ ਅਗਾਂਹ ਬਹੁਤ ਅਗਾਂਹ ਲੰਘ ਜਾਣਾ।